देखो थोड़ी सारिਆਂ ਦੀ ਇੱਛਾ ਹੈ मैं ਲਿਟਰਲੀ ਤੁਹਾਨੂੰ ਸਾਰਿਆਂ ਤੋਂ ਮਾਫੀ ਮੰਗਦਾ ਤੁਹਾਨੂੰ ਸਮਾਂ ਨਹੀਂ ਦੇ ਸਕੇ ਅਸੀਂ ਖਾਸ ਕਰਕੇ ਅਸੀਂ ਇਸ ਲਾਹੌਰ ਦੇ ਜਿਹੜੇ ਸਾਡੇ ਟਿਕਟੋਕਰ ਸੱਜਣ ਨੇ ਸਾਰੇ ਕਿਉਂਕਿ ਚਾਹੁੰਦੇ ਨੇ ਕਿ ਸਾਡੇ ਨਾਲ ਇੱਕ ਰੀਲ ਦੋ ਰੀਲਾਂ ਜ਼ਰੂਰ ਬਣਨ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਕਿ ਜਿੰਨਿਆਂ ਕਿ ਨਾਲ ਨਹੀਂ ਬਣਾ ਸਕੇ ਤੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨਾਂ ਨੇ ਬਿਠਾ ਕੇ ਹੀ ਰੱਖਿਆ ਇੱਕ ਕਮਰੇ ਦੇ ਵਿੱਚ ਜਿੱਥੇ ਨਾ ਕੋਈ ਚਾਹ ਪੀ ਸਕਦੇ ਸੀ ਨਾ ਪਾਣੀ ਪੀ ਸਕਦੇ ਸੀ ਸਿਰਫ ਵਾਸ਼ਰੂਮ ਜਾ ਸਕਦੇ ਸੀਗੇ मैं कहा जी अज मतलब दिन चंगा नहीं कहने तुसीं आओ किसी दिन फिर गल नहीं बनी असीं आ गए मैं कहा चलो नहीं शायद भागां च नहीं साडे लाहौर देखना ये कहंदे मेरा पैशन है कि मैं लोकां नूं लाहौर विजिट कराउणा है सज्जनां दा इच्छा हुंदी है कि असीं फोटो खिचवाईए तस्वीर बनाईए सो ਇੱਛਾ ਸਾਡੀ ਵੀ ਹੈ ਕਿ ਤੁਹਾਡੇ ਸਾਰਿਆਂ ਨੂੰ ਤਸਵੀਰਾਂ ਬਣਾ ਕੇ ਅਸੀਂ ਆਪਣੇ ਦਿਲ 'ਚ ਰੱਖੀਏ ਹਮੇਸ਼ਾ ਲਈ ਘਰਾਂ 'ਚ ਵੀ ਰੱਖੀਏ ਜੜਾ ਕੇ ਉਹਨਾਂ ਨੂੰ ਪਰ ਕਈ ਵਾਰ ਇੱਕ ਇੱਛਾ ਨਹੀਂ ਪੂਰੀ ਹੁੰਦੀ ਸੋ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਗੱਲ ਤਸਵੀਰ ਨਾ ਖਿਚਾਈ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਜੀ ਦੂਜੀ ਸਾਡੇ ਆਪਣੇ ਕੁਝ ਉਧਰਲੇ ਚੜ੍ਹਦੇ ਪੰਜਾਬ ਦੇ ਸੱਜਣ ਜਿਹੜੇ ਦੂਜੇ ਕੰਟਰੀ 'ਚ ਰਹਿੰਦੇ ਨੇ ਔਰਾ ਸਾਹਿਬ ਗਿੱਲ ਸਾਹਿਬ ਕਿੰਨੇ ਲੋਕ ਮੇਰੇ ਸਾਹਮਣੇ ਸੱਤੀ ਭਾਜੀ ਕਿੰਨੇ ਲੋਕ ਸਾਡੇ ਸਾਹਮਣੇ ਬੈਠੇ ਨੇ ਤੁਸੀਂ ਉਸ ਪੰਜਾਬ 'ਚੋਂ ਆਏ ਹੋ ਜਿਹੜੇ ਪੰਜਾਬ 'ਚ ਤੁਸੀਂ ਇੰਨਾ ਸਾਲ ਉੱਥੇ ਰਹੇ ਚੜ੍ਹਦੇ ਪੰਜਾਬ 'ਚ ਤੇ ਫਿਰ ਫੋਰਨ ਕੰਟਰੀ ਦੇ ਵਿੱਚ ਤੁਸੀਂ ਸੈਟਲ ਹੋਏ ਤੁਸੀਂ ਉਹਨਾਂ ਵਿਕਸਿਤ ਮੁਲਕਾਂ ਵਿੱਚੋਂ ਆਏ ਹੋ ਉਹਨਾਂ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਲਿਆਕਤਾਂ ਸਿੱਖੀਆਂ ਹੋਣਗੀਆਂ ਬਹੁਤ ਸਾਰੇ ਜ਼ਾਬਤੇ ਸਿੱਖੇ ਹੋਣਗੇ ਰਹਿਣ ਸਹਿਣ ਦੇ ਸ਼ਾਇਦ ਅਸੀਂ ਸਿੱਖ ਰਹੇ ਹਾਂ ਸੋ ਗੁਸਤਾਖੀ ਲਈ ਮਾਫੀ ਚਾਹੁੰਦੇ ਹਾਂ ਜੀ ਕਿ ਤੁਹਾਨੂੰ ਵੀ ਅਸੀਂ ਟਾਈਮ ਉਹਨਾਂ ਨਹੀਂ ਦੇ ਸਕੇ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਕਾਨਫਰੰਸਾਂ ਨੇ ਦੇਖੋ ਤੁਹਾਡੀ ਸਾਰਿਆਂ ਦੀ ਇੱਛਾ ਹੈ ਮੈਂ ਲਿਟਰਲੀ ਤੁਹਾਨੂੰ ਸਾਰਿਆਂ ਤੋਂ ਮਾਫੀ ਮੰਗਦਾ ਤੁਹਾਨੂੰ ਸਮਾਂ ਨਹੀਂ ਦੇ ਸਕੇ ਅਸੀਂ ਸੋ ਮਾਫੀ ਚਾਹੁੰਦੇ ਹਾਂ ਖਾਸ ਕਰਕੇ ਅਸੀਂ ਇਸ ਲਾਹੌਰ ਦੇ ਜਿਹੜੇ ਸਾਡੇ ਟਿਕਟੋਕਰ ਸੱਜਣ ਨੇ ਸਾਰੇ ਕਿਉਂਕਿ ਚਾਹੁੰਦੇ ਨੇ ਕਿ ਸਾਡੇ ਨਾਲ ਇੱਕ ਰੀਲ ਦੋ ਰੀਲਾਂ ਜ਼ਰੂਰ ਬਣਨ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਹਾਂ ਕਿ ਜਿੰਨਿਆਂ ਕਿ ਨਾਲ ਨਹੀਂ ਬਣਾ ਸਕੇ ਸਾਡੀ ਇੱਛਾ ਹੈ ਕਿ ਤੁਹਾਡੇ ਸਾਰਿਆਂ ਰੀਲਾਂ ਬਣਾਈਏ ਜਨਾਬ ਹੰਜਰਾ ਸਾਹਿਬ ਮਾਫੀ ਚਾਹੁੰਦੇ ਜਿੰਨੀ ਕਿ ਕਦੀ ਬਣ ਗਈ ਉਹ ਕਬੂਲ ਕਰ ਲਿਓ ਸੋ ਇਹ ਇੱਕ ਮੇਲ ਮਿਲਾਪ ਦਾ ਅਰਸਾ ਹੈ ਇਹਦੇ ਲਈ ਬਹੁਤ ਸਾਰੇ ਜੱਦੋ ਜਹਿਦ ਹੁੰਦੇ ਨੇ ਜਿਹੜੇ ਸਾਡੇ ਸੱਜਣ ਮੈਂ ਇਸ ਕਰਕੇ ਜ਼ਿਕਰ ਕੀਤਾ ਸਾਡੇ ਪੰਜਾਬੀ ਪ੍ਰਵਾਸੀ ਭਰਾਵਾਂ ਦਾ ਤੁਹਾਡੇ ਲਈ ਕਾਫੀ ਸਾਰਾ ਸੌਖਾ ਕੰਮ ਹੈ ਜਿਹੜੇ ਬੰਦੇ ਉਧਰ PR ਹੋ ਗਏ ਕਿ ਤੁਸੀਂ ਵੀਜ਼ਾ ਲੈਣਾ ਆਰਾਮ ਨਾਲ ਗਿੱਲ ਸਾਹਿਬ ਤੁਸੀਂ ਆ ਸਕਦੇ ਹੋ ਔਰਾ ਸਾਹਿਬ ਤੁਸੀਂ ਆ ਸਕਦੇ ਹੋ ਪਰ ਸਾਡੇ ਲਈ ਵਿਚਾਰੇ ਤਰੱਦਤ ਕਰਦੇ ਨੇ ਕਿ ਇਹਨਾਂ ਨੂੰ ਕਿਵੇਂ ਵੀਜ਼ਾ ਦਵਾਈਏ ਤੇ ਕਿਵੇਂ ਇਸ ਪਾਸੇ ਆਉਣ ਸੋ ਮੈਂ ਇੱਕ ਵਾਰ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਸਾਹਿਬਪ੍ਰੀਤ ਮੰਗੜ ਭਾਜੀ ਬੈਠੇ ਨੇ ਭਾਜੀ ਬਹੁਤ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ ਮੈਨੂੰ ਪਤਾ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਨਾਸਰ ਸਾਹਿਬ ਹੋਰਾਂ ਨੇ ਅਹਿਮਦ ਰਜ਼ਾ ਹੋਰਾਂ ਨੇ ਕਿਹਾ ਕਿ ਤੁਸੀਂ ਵੀਜ਼ਾ ਲੈਣ ਲਈ ਦਿੱਲੀ ਜਾਓ ਤਾਂ ਉਸ ਦਿਨ ਮੇਰਾ ਬਰਥਡੇ ਸੀਗਾ 8 ਨਵੰਬਰ ਦਾ ਦਿਨ ਸੀਗਾ ਮੈਂ ਪੂਰਾ ਦਿਨ ਸਵੇਰੇ 7 ਵਜੇ ਐਮਬੈਸੀ ਪਹੁੰਚ ਗਿਆ ਤੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਮੈਨੂੰ ਉਹਨਾਂ ਨੇ ਬਿਠਾ ਕੇ ਹੀ ਰੱਖਿਆ ਇੱਕ ਕਮਰੇ ਦੇ ਵਿੱਚ ਜਿੱਥੇ ਨਾ ਕੋਈ ਚਾਹ ਪੀ ਸਕਦੇ ਸੀ ਨਾ ਪਾਣੀ ਪੀ ਸਕਦੇ ਸੀ ਸਿਰਫ ਵਾਸ਼ਰੂਮ ਜਾ ਸਕਦੇ ਸੀਗੇ ਵਾਸ਼ਰੂਮ ਇਸ ਕਰਕੇ ਨਹੀਂ ਜਾ ਸਕਦਾ ਕਿ ਚਾਹ ਪਾਣੀ ਪੀਤਾ ਹੀ ਨਹੀਂ ਕੋਈ ਨਹੀਂ ਸੀ ਰਾਤ ਦੀ ਰੋਟੀ ਖਾਧੀ ਸੀ ਸੋ ਮੈਂ ਅਖੀਰ ਨੂੰ ਜਦੋਂ 5 ਵਜ ਕੇ ਮੈਂ ਹੁਣ ਤਾਂ ਮੈਸੀ ਬੰਦ ਹੋ ਗਈ ਮੈਂ ਨਾਸਰਾਂ ਨੂੰ ਕਿਹਾ ਕਿ ਭਰਾ ਪੁੱਛੋ ਜਰਾ ਕੀ ਕਰੀਏ ਨਾਸਰ ਦੀ ਆਪਣੀ ਮਜਬੂਰੀ ਠੀਕ ਜਗ੍ਹਾ ਸੀ ਨਾਸਰ ਕਹਿੰਦਾ ਅਸੀਂ ਵੀ ਤਰਲਾ ਹੀ ਮਾਰਦੇ ਹਾਂ ਤਾਂ ਤੁਸੀਂ ਮਾਰ ਕੇ ਦੇਖ ਲਓ ਤੇ ਮੈਂ ਜਦੋਂ ਅੰਦਰ ਫੋਨ ਕੀਤਾ ਕਿ ਭਾਜੀ ਫਿਰ ਮੈਂ ਜਵਾਬ ਸਮਝਾਂ ਹੁਣ ਤੁਹਾਡੇ ਵੱਲੋਂ ਮੈਂ ਵਾਪਸ ਜਾਵਾਂ ਮੇਰਾ ਤਾਂ ਬਰਥਡੇ ਵੀ ਅੱਜ ਭੁੱਖਣ ਪਾਣੀ ਦਾ ਨਿਕਲ ਗਿਆ ਉਹ ਕਹਿੰਦੇ ਨਹੀਂ ਤੁਸੀਂ ਅੰਦਰ ਆਓ ਤੁਸੀਂ ਬੈਠੇ ਹੋ ਜੀ ਮੈਂ ਕਿਹਾ ਹਾਂਜੀ ਬੈਠੇ ਹਾਂ ਸੋ ਮੈਂ ਜਦੋਂ ਅੰਦਰ ਗਿਆ ਉਹਨਾਂ ਨੇ ਬੜਾ ਸਾਡੇ ਇੱਥੋਂ ਦੇ ਹਾਈ ਕਮਿਸ਼ਨ ਜਿਹੜੇ ਉੱਥੇ ਨੇ ਮੈਨੂੰ ਬੁਲਾਇਆ ਮੈਂ ਕਿਹਾ ਜੀ ਪਹਿਲਾਂ ਚਾਹ ਪਿਲਾਓ ਬਾਕੀ ਗੱਲ ਬਾਅਦ 'ਚ ਕਰਦੇ ਹਾਂ ਬੜੀ ਖਾਤਰਦਾਰੀ ਕੀਤੀ 1.5 ਘੰਟਾ ਅਸੀਂ ਬੜੀ ਤਫਸੀਲ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਯਾਰ ਤੁਸੀਂ ਬਹੁਤ ਚੰਗੇ ਲੋਕ ਹੋ ਬਹੁਤ ਫਿਲਮਾਂ ਬਣਾਉਂਦੇ ਹੋ ਤੁਹਾਡੀ ਫਲਾਣੀ ਫਿਲਮ ਦੇਖੀ ਤੁਸੀਂ ਜੋ ਰੋਲ ਕੀਤਾ ਉਹ ਚਾਹ ਕੀਤਾ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਕਿਹਾ ਜੀ ਫਿਰ ਹੁਣ ਵੀਜ਼ੇ ਬਾਰੇ ਕੀ ਖਿਆਲ ਹੈ ਉਹ ਕਹਿੰਦੇ ਤੁਹਾਨੂੰ ਦੇਵਾਂਗੇ ਤੁਸੀਂ ਆਓ ਕਿਸੇ ਦਿਨ ਇਕੱਠੇ ਹੋ ਕੇ ਤੁਹਾਡੇ ਨਾਲ ਗੱਪ-ਸ਼ੱਪ ਲਾਈਏ ਚਾਹ ਸ਼ਾਹ ਪੀਏ ਫਿਰ ਦੇਵਾਂਗੇ ਮੈਂ ਕਿਹਾ ਜੀ ਅੱਜ ਮਤਲਬ ਦਿਨ ਚੰਗਾ ਨਹੀਂ ਕਹਿੰਦੇ ਤੁਸੀਂ ਆਓ ਕਿਸੇ ਦਿਨ ਫਿਰ ਮੈਨੂੰ ਸ਼ਾਇਦ ਲੱਗਿਆ ਮੈਂ ਕਿਹਾ ਜੀ ਤੁਹਾਨੂੰ ਜਿਹਨੇ ਬੰਦੇ ਜਿਹਦਾ ਆਪਾਂ ਨੂੰ ਵੀਜ਼ਾ ਲੈਣਾ ਉਹ ਬੰਦਾ ਉਹ ਬੋਡੀ ਚਾਹੀਦੀ ਇੱਥੇ ਕਹਿੰਦੇ ਹਾਂ ਉਹ ਵੀ ਚਲੋ ਆ ਜਾਏ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਹੈਗਾ ਮੈਨੂੰ ਤਾਂ ਦੇ ਦਿਓ ਕਹਿੰਦੇ ਛੱਡੋ ਤੁਸੀਂ ਵੀ ਨਾਲ ਹੀ ਲੈ ਲਿਓ ਉਹਨਾਂ ਨੇ ਸੋ ਮੈਂ ਬੜਾ ਮਜਬੂਰ ਹੋ ਕੇ ਤੇ ਇੱਧਰਲੇ ਸਾਡੇ ਸੱਜਣ ਵੀ ਰਜਾ ਸਾਹਿਬ ਵੀ ਅੰਜੁਮ ਜੀ ਜਿਨ੍ਹਾਂ ਨਾਲ ਗੱਲ ਹੁੰਦੀ ਸੀ ਨਾਸਰ ਹੋਰੀ ਸਾਰੇ ਇਸ ਗੱਲੋਂ ਮਜਬੂਰ ਹੋਏ ਵੀ ਯਾਰ ਗੱਲ ਬਣੀ ਨਹੀਂ ਆਪਾਂ ਦੋਨਾਂ ਨੇ ਜ਼ੋਰ ਲਾਇਆ ਸੀ ਉੱਧਰੋਂ ਵੀ ਅਸੀਂ ਜ਼ੋਰ ਲਾ ਰਹੇ ਸੀ ਇੱਧਰੋਂ ਵੀ ਗੱਲ ਨਹੀਂ ਬਣੀ ਅਸੀਂ ਆ ਗਏ ਮੈਂ ਕਿਹਾ ਚਲੋ ਨਹੀਂ ਸ਼ਾਇਦ ਭਾਗਾਂ 'ਚ ਨਹੀਂ ਸਾਡੇ ਲਾਹੌਰ ਦੇਖਣਾ ਪਰ ਸਾਹਿਬਪ੍ਰੀਤ ਮੰਗੜ ਬਾਈ ਸਾਡਾ ਇੱਥੇ ਬੈਠਾ ਹੈ ਭਾਜੀ ਬਹੁਤ ਥੈਂਕ ਯੂ ਤੁਹਾਡੇ ਕਰਕੇ ਅਸੀਂ ਲਾਹੌਰ ਦੇਖਿਆ ਮੈਂ ਜਿਸ ਦਿਨ ਸਾਡਾ ਉੱਧਰ ਸਰਹੰਦ ਸ਼ਹਿਰ ਹੈ ਲੁਧਿਆਣੇ ਤੋਂ ਭਾਈ ਜੀ ਚੱਲੇ ਹਾਈਵੇ ਦੇ ਉੱਤੇ
ਗੱਡੀ ਰੋਕ ਕੇ ਜਦੋਂ ਇਹਨਾਂ ਨੇ ਮੈਨੂੰ ਕਿਹਾ ਕਿ ਪਾਸਪੋਰਟ ਦਿਓ ਤੇ ਮੈਂ ਕੋਸ਼ਿਸ਼ ਕਰਦਾ, ਕਿਉਂਕਿ ਮੈਂ ਹਰ ਸਾਲ ਜਾਂਦਾ, ਮੇਰਾ ਇੱਕੋ ਪੈਸ਼ਨ ਹੈ। ਕਿਸੇ ਬੰਦੇ ਦਾ ਪੈਸ਼ਨ, ਗੁਰਪ੍ਰੀਤ ਦਾ ਪੈਸ਼ਨ ਪੇਂਟਿੰਗ ਬਣਾਉਣਾ ਹੈ, ਉਹਦਾ ਪੈਸ਼ਨ ਹੈ ਇਹ। ਕਿਸੇ ਦਾ ਪੈਸ਼ਨ ਗਾਉਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਲਿਖਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਖਾਣਾ ਹੋ ਸਕਦਾ ਹੈ, ਕਿਸੇ ਦਾ ਪੈਸ਼ਨ ਟਿਕਟੌਕ ਤੇ ਰੀਲਾਂ ਬਣਾਉਣਾ ਹੋ ਸਕਦਾ ਹੈ। ਪਰ ਮੈਨੂੰ ਜਦੋਂ ਭਾਜੀ ਨੂੰ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਮਿਲਿਆ, ਸੁਣਿਆ, ਪੜ੍ਹਿਆ ਸੀਗਾ ਇਹਨਾਂ ਬਾਰੇ, ਇਹ ਕਹਿੰਦੇ ਮੇਰਾ ਪੈਸ਼ਨ ਹੈ ਕਿ ਮੈਂ ਲੋਕਾਂ ਨੂੰ ਲਾਹੌਰ ਵਿਜ਼ਿਟ ਕਰਾਉਣਾ ਹੈ। ਥੈਂਕ ਯੂ ਵੀਰਿਆ, ਥੈਂਕ ਯੂ, ਬਹੁਤ ਮਿਹਰਬਾਨੀ। ਜਿੰਨੇ ਤੁਸੀਂ ਪ੍ਰਵਾਸੀ ਭਰਾ ਇੱਥੇ ਪਹੁੰਚੇ ਹੋ, ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਚੰਗਾ ਲੱਗਿਆ, ਤੁਸੀਂ ਲਾਈਫ ਸਫਲ ਕਰ ਰਹੇ ਹੋ, ਜ਼ਿੰਦਗੀ ਤੁਸੀਂ ਬਹੁਤ ਪੈਸੇ ਕਮਾ ਲਏ ਹੋਣਗੇ, ਪਰ ਜਿਹੜਾ ਆਹ ਤੁਸੀਂ ਪੁੰਨ ਕਮਾ ਰਹੇ ਹੋ, ਬਹੁਤ ਚੰਗੀ ਗੱਲ ਹੈ। ਬਹੁਤ ਥੈਂਕ ਯੂ ਤੁਹਾਡਾ। ਔਰਾ ਸਾਹਿਬ, ਜਿੰਨੇ ਸਾਡੇ ਸਾਰੇ ਸੱਜਣ ਇੱਥੇ ਆਏ ਨੇ, ਮੇਰੇ ਇੱਕ ਦੋਸਤ ਇੱਥੇ ਡਾਕਟਰ ਰਮਿੰਦਰ ਸਿੰਘ ਬੈਠੇ ਨੇ ਬੰਗੇ ਤੋਂ, ਮੈਂ ਕਹਿੰਦਾ ਉਹ ਇੰਨੇ ਬਿਜ਼ੀ ਪਰਸਨ ਨੇ, ਕਿਉਂਕਿ ਡਾਕਟਰ ਤੁਹਾਨੂੰ ਪਤਾ ਕਿੰਨਾ ਬਿਜ਼ੀ ਹੁੰਦਾ, ਅਸੀਂ ਅਪੁਆਇੰਟਮੈਂਟ ਲੈ ਕੇ ਜਾਂਦੇ ਹਾਂ, ਉਹ ਮਾਹਰ ਨੇ, ਹੱਡੀਆਂ ਦੇ ਮਾਹਰ ਨੇ ਮੇਰੇ ਖਿਆਲ ਸ਼ਾਇਦ ਉਹ। ਸੋ ਭਾਜੀ ਲੋਕ ਉੱਥੇ ਅਜੇ ਪਲਸਤਰ ਲਾਉਣ ਤੋਂ ਬੈਠੇ ਹੋਣਗੇ, ਪਰ ਭਾਜੀ ਕਹਿੰਦੇ ਲਾਹੌਰ ਜ਼ਰੂਰ ਜਾਣਾ ਹੈ। ਬਹੁਤ ਥੈਂਕ ਯੂ। ਇਹੀ ਗੱਲ ਸਾਡੇ ਵੀਰ ਸਿੰਘ ਵੀਰ ਦੀ ਹੈ। ਵੀਰ ਸਿੰਘ ਵੀਰ ਜਦੋਂ ਇੱਥੇ ਐਂਟਰ ਕੀਤਾ, ਬਾਗਾ ਜਦੋਂ ਕ੍ਰਾਸ ਕੀਤਾ, ਤਾਂ ਵੀਰ ਦਾ ਇੱਕ ਰਾਤ ਪਹਿਲਾਂ ਪ੍ਰੋਗਰਾਮ ਸੀ। ਮੈਂ ਕਿਹਾ ਯਾਰ ਤੂੰ ਤਾਂ ਕੱਲ ਪ੍ਰੋਗਰਾਮ ਤੇ ਸੀਗਾ, ਕਹਿੰਦਾ ਹਾਂ ਭਾਜੀ ਪ੍ਰੋਗਰਾਮ ਕਰਕੇ ਫਿਰ ਰਾਤੋਂ ਰਾਤ ਪਹੁੰਚ ਕੇ ਸਵੇਰੇ ਬਾਰਡਰ ਕ੍ਰਾਸ ਕੀਤਾ। ਸੋ ਥੈਂਕ ਯੂ ਵੀਰਿਓ, ਤੁਸੀਂ ਇਹ ਰੰਗ ਬੰਨਿਆ ਬਠਿੰਡੇ ਵਾਲਿਓ। ਸਾਨੂੰ ਤਾਂ ਲੱਗਦਾ ਸੀ ਪਹਿਲਾਂ ਹੀ ਅਸੀਂ ਥੋੜ੍ਹੇ ਜਿਹੇ ਵੰਡੇ ਹੋਏ ਹਾਂ, ਮੈਨੂੰ ਲੱਗਦਾ ਸੀ ਲਹਿੰਦਾ ਤੇ ਚੜ੍ਹਦੇ ਪੰਜਾਬ ਦੀ ਗੱਲ ਹੋ ਰਹੀ ਹੈ, ਪਰ ਅੱਜ ਗੁਰਪ੍ਰੀਤ ਕਹਿੰਦਾ ਨਹੀਂ, ਅਸੀਂ ਬਠਿੰਡੇ ਵਾਲੇ, ਅਸੀਂ ਹੋਰ ਵੀ ਲੱਗ ਹੈਗੇ ਇੱਕ। ਥੈਂਕ ਯੂ ਬਠਿੰਡੇ ਵਾਲੇ, ਸਾਨੂੰ ਇੱਥੇ ਪਤਾ ਲੱਗਿਆ ਬਠਿੰਡੀਅਨਸ ਦਾ। ਅੱਗੇ ਅਸੀਂ ਕਹਿੰਦੇ ਸੀ ਸਾਡੇ ਕੋਲ ਕੈਨੇਡੀਅਨਸ ਨੇ, ਅਮਰੀਕਨ ਨੇ, ਬਠਿੰਡੀਅਨ ਵੀ ਹੈਗੇ ਨੇ। ਥੈਂਕ ਯੂ ਵੈਰੀ ਮਚ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸਵਰਨ ਟਹਿਣਾ ਸਾਡਾ ਬਾਈ, ਹਰਮਨ ਥਿੰਦ ਸਾਡੀ ਭੈਣ, ਤੁਸੀਂ ਸਾਰੇ ਦੇਖਦੇ ਹੋ, ਬਹੁਤ ਇਹ ਮਸ਼ਹੂਰ ਪਰਸਨੈਲਿਟੀਜ਼ ਨੇ ਜਿਨ੍ਹਾਂ ਦੇ ਅਸੀਂ ਆਸ਼ਿਕ ਹਾਂ ਆਪ। ਅਸੀਂ ਲੋਕ ਸਾਡੇ ਨਾਲ ਤਸਵੀਰਾਂ ਬਣਾਉਂਦੇ ਨੇ ਤੇ ਸਾਡੀ ਇੱਛਾ ਹੁੰਦੀ ਕਿ ਇਹਨਾਂ ਨਾਲ ਤਸਵੀਰ ਬਣਾਈਏ ਇੱਕ। ਸੋ ਸਮਾਂ ਨਹੀਂ ਦੇ ਸਕੇ, ਭਾਜੀ ਨੇ ਮੈਨੂੰ ਕਈ ਵਾਰ ਕਿਹਾ ਕਿ ਉਧਰਲੇ ਪੰਜਾਬ 'ਚ ਇੰਟਰਵਿਊ ਲਈ ਸਮਾਂ ਨਹੀਂ ਦਿੰਦੇ, ਆਪਾਂ ਇੱਥੇ ਹੀ ਲਾਹੌਰ ਦੀਆਂ ਗਲੀਆਂ 'ਚ ਇੰਟਰਵਿਊ ਕਰੀਏ। ਭਾਜੀ ਹੁਣ ਮੈਨੂੰ ਲੱਗਦਾ ਸੀ ਕਿ ਜਿਹਦੇ ਆਪਾਂ ਪਹਿਲਾਂ ਵਿਆਹ ਆਏ ਹਾਂ, ਜਿਹੜਾ ਇਹਨਾਂ ਨੇ ਵਿਆਹ ਛੇੜਿਆ, ਇਹ ਪਹਿਲਾਂ ਉਹਨਾਂ ਦਾ ਕੰਮ ਨਿਬੇੜ ਕੇ ਫਿਰ ਆਪਾਂ ਅਗਲਾ ਕੰਮ ਕਰਦੇ ਹਾਂ। ਲਹਿਰੀ ਸਾਹਿਬ, ਹੋਰ ਸਾਰੇ ਜਿਹਨੇ ਸੱਜਣ ਸਾਡੇ ਨਾਲ ਆਏ ਨੇ, ਬਹੁਤ ਥੈਂਕ ਯੂ। ਮੈਂ ਕਈਆਂ ਦਾ ਨਾਂ ਨਹੀਂ ਬੋਲ ਸਕਿਆ ਕਿਉਂਕਿ ਨਾਂ ਬੋਲਣ ਵਾਲਾ ਸਮਾਂ ਨਹੀਂ ਹੈ ਮੈਨੂੰ ਲੱਗਦਾ। ਸੋ ਮੈਂ ਬਸ ਅਗੇਨ ਤੁਹਾਡੇ ਨਾਲ ਇੰਨੀ ਗੱਲ ਕਰਨੀ ਸੀ ਕਿ ਸਾਡੀ ਇੱਕ ਸੰਸਥਾ ਹੈ ਪਫਟਾ, ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ, ਜਿਹਦੇ ਵੱਲੋਂ ਅਸੀਂ 2 ਰਾਈਟਰਾਂ ਨੂੰ ਇੱਥੇ ਭੇਜਿਆ ਸੀ। ਕਈ ਸਾਲ ਪਹਿਲਾਂ ਦੀ ਗੱਲ ਹੈ, ਸਾਡਾ ਪਹਿਲਾ ਕੰਮ ਸੀ ਸਾਡੀ ਸੰਸਥਾ ਦਾ। ਉਹ ਗੁਰਪ੍ਰੀਤ ਘੁੱਗੀ ਜੀ ਉਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ, ਤੇ ਉਸ ਤੋਂ ਬਾਅਦ ਸਾਡੇ 'ਚ ਅੱਜ ਹਾਜ਼ਰ ਨੇ ਕਰਮਜੀਤ ਅਨਮੋਲ, ਉਸ ਦੇ ਪ੍ਰੈਜ਼ੀਡੈਂਟ ਬਣੇ ਉਸ ਸੰਸਥਾ ਦੇ, ਤੇ ਮੈਨੂੰ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ, ਜਿਹਦੇ ਵੱਲੋਂ ਅਸੀਂ 2 ਰਾਈਟਰਾਂ ਨੂੰ ਇੱਥੇ ਭੇਜਿਆ ਸੀ। ਕਈ ਸਾਲ ਪਹਿਲਾਂ ਦੀ ਗੱਲ ਹੈ, ਸਾਡਾ ਪਹਿਲਾ ਕੰਮ ਸੀ ਸਾਡੀ ਸੰਸਥਾ ਦਾ। ਉਹ ਗੁਰਪ੍ਰੀਤ ਘੁੱਗੀ ਜੀ ਉਹਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ, ਤੇ ਉਸ ਤੋਂ ਬਾਅਦ ਸਾਡੇ 'ਚ ਅੱਜ ਹਾਜ਼ਰ ਨੇ ਕਰਮਜੀਤ ਅਨਮੋਲ, ਉਸ ਦੇ ਪ੍ਰੈਜ਼ੀਡੈਂਟ ਬਣੇ ਉਸ ਸੰਸਥਾ ਦੇ, ਤੇ ਮੈਨੂੰ